ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ ਟੀਵੀ, roku, ਸ਼ਾਵਾ ਟੀਵੀ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 2-3 ਨੁਕਤਿਆਂ ਤੇ ਅਹਿਮ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀ ਡਿਵੀਜ਼ਨ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੀ ਡਿਵੀਜ਼ਨ ਦੀ ਗੱਲ ਕਰਦੇ ਹਾਂ 1947 ਦੇ ਵਿੱਚ, ਤਾਂ ਪੰਜਾਬ ਦੇ ਲਈ ਉਹ ਇੱਕ ਬਹੁਤ ਭਿਆਨਕ ਦੌਰ ਸੀ। ਦੋਵੇਂ ਪਾਸਿਓਂ ਜਦੋਂ ਹਿਜਰਤ ਹੋਈ ਹੈ, ਇੱਧਰੋਂ ਮੁਸਲਮਾਨ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਗਏ ਆ ਤੇ ਉੱਧਰੋਂ ਜਿਹੜੇ ਸਿੱਖ ਨੇ, ਹਿੰਦੂ ਨੇ, ਉਹ ਉੱਠ ਕੇ ਇੱਧਰ ਆਏ ਆ, ਤਾਂ ਉਹ ਜਿਹੜਾ ਸਮਾਂ ਸੀ ਉਹਦੇ ਵਿੱਚ ਘਾਣ ਵੀ ਬਹੁਤ ਹੋਇਆ ਤੇ ਨੁਕਸਾਨ ਵੀ ਬਹੁਤ ਹੋਇਆ। ਸੋ ਉਸੇ ਸਬੰਧ ਦੇ ਵਿੱਚ ਇੱਕ ਡਿਫਰੈਂਟ ਪਰਸਪੈਕਟਿਵ ਤੋਂ, ਇੱਕ ਵੱਖਰੀ ਨੁਕਤਾ ਨਿਗਾਹ ਤੋਂ ਜਿਹੜੀ ਹੈਗੀ ਹੈ ਇੱਕ ਨਵੀਂ ਸੋਚ ਨੂੰ ਜਨਮ ਦਿੰਦਿਆਂ ਹੋਇਆਂ, ਹਾਲ ਹੀ ਦੇ ਵਿੱਚ ਆਲਮੀ ਪੰਜਾਬੀ ਅਦਬੀ ਸੰਗਤ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਸਮਾਗਮ ਦਾ ਨਾਮ ਉਹਨਾਂ ਨੇ ਮੁਆਫੀ ਦੀ ਅਰਦਾਸ ਦਿੱਤਾ ਕਿ ਉਸ ਸਮੇਂ ਦੇ ਦੌਰਾਨ, ਪਾਰਟੀਸ਼ਨ ਦੇ ਦੌਰਾਨ, ਵੰਡ ਦੇ ਦੌਰਾਨ ਜਿਹੜਾ ਘਾਣ ਬੱਚਾ ਪੀੜਿਆ ਗਿਆ ਸੀ, ਦੋਵੇਂ ਪਾਸਿਓਂ ਜਿਹੜਾ ਨੁਕਸਾਨ ਹੋਇਆ ਸੀ, ਉਹਦੇ ਲਈ ਅਸੀਂ ਜ਼ਿੰਮੇਵਾਰੀ ਲਈਏ, ਉਹਨੂੰ ਮੰਨਦਿਆਂ ਉਹਦੇ ਤੇ ਅੱਗੇ ਅਸੀਂ ਪੇਸ਼ਕਦਮੀ ਕਰੀਏ, ਅਰਦਾਸ ਕਰੀਏ ਕਿ ਸਾਨੂੰ ਮੁਆਫੀ ਦਿੱਤੀ ਜਾਵੇ ਤੇ ਇੱਕ ਅਪਣੱਤ ਦੀ ਜਿਹੜਾ ਹੈਗਾ ਮੈਸੇਜ, ਸਾਂਝ ਦਾ ਜਿਹੜਾ ਮੈਸੇਜ ਹੈ, ਦੋਵੇਂ ਪੰਜਾਬਾਂ ਦੀ ਸੱਭਿਆਚਾਰਕ ਜਿਹੜੀ ਸਾਂਝ ਹੈ, ਉਸ ਮੈਸੇਜ ਨੂੰ ਅੱਗੇ ਤੋਰਨ ਦੀ ਗੱਲ ਇਸ ਸਮਾਗਮ ਦੇ ਵਿੱਚ ਕੀਤੀ ਗਈ ਹੈ। ਸੋ ਅੱਜ ਦੀ ਡੇਟ ਦੇ ਵਿੱਚ ਇਹ ਕਿਵੇਂ ਸੰਭਵ ਹੈ, ਖਾਸ ਤੌਰ ਤੇ ਜਦੋਂ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ, ਭਾਰਤ ਤੇ ਪਾਕਿਸਤਾਨ ਕਿਵੇਂ ਇੱਕ ਦੂਜੇ ਦੇ ਆਈਬਾਲ ਟੂ ਆਈਬਾਲ ਰਹਿੰਦੇ ਨੇ, ਇੱਕ ਦੂਜੇ ਦੇ ਆਮੋ ਸਾਹਮਣੇ ਅੱਖਾਂ ਦੇ ਵਿੱਚ ਦੇਖਦੇ ਨੇ, ਤਾਂ ਇਹ ਕਿਵੇਂ ਸੰਭਵ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸੇ ਦੇ ਨਾਲ ਜਿਹੜਾ ਸੈਕੰਡ ਇਸ਼ੂ ਹੈਗਾ, ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ, ਉਸ ਬਾਬਤ ਇੱਕ ਨਵਾਂ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਕੁਝ ਬੰਦਿਆਂ ਵੱਲੋਂ ਇਕੱਠਿਆਂ ਹੋ ਕੇ। ਉਸ ਦੇ ਵਿੱਚ ਇੱਕ ਅਹਿਮ ਸ਼ਖਸੀਅਤ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੀ ਉਸ ਦੇ ਵਿੱਚ ਸ਼ਾਮਲ ਨੇ। ਸੋ ਉਸ ਬਾਬਤ ਵੀ ਅੱਜ ਅਸੀਂ ਗੱਲ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ TV 84 ਦੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਡਾਕਟਰ ਗਾਂਧੀ, ਸਾਰਿਆਂ ਤੋਂ ਪਹਿਲਾਂ ਇਸੇ ਤੋਂ ਸ਼ੁਰੂਆਤ ਕਰੀਏ ਕਿ ਲੁਧਿਆਣੇ ਦੇ ਵਿੱਚ ਜਿਹੜਾ ਇਹ ਸਮਾਗਮ ਹੋਇਆ ਮੁਆਫੀ ਦੀ ਅਰਦਾਸ ਦੇ ਨਾਮ ਥੱਲੇ, ਕਿ 1947 ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਲਈ ਮੁਆਫੀ ਮੰਗਦਿਆਂ, ਆਪਣਾ ਗੁਨਾਹ ਕਬੂਲ ਕਰਦਿਆਂ ਤੇ ਜਿਹੜੀ ਸਾਂਝੀਵਾਲਤਾ ਦਾ ਸੁਨੇਹਾ ਦੇਣ ਦੀ ਇੱਕ ਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਦੋਂ ਅਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਈਸਟ ਤੇ ਵੈਸਟ ਪੰਜਾਬ ਦੀ ਗੱਲ ਕਰਦੇ ਹਾਂ, ਤੇ ਸੈਕੰਡ ਪਾਰਟ ਇਹਦਾ ਇਹ ਹੈਗਾ ਵੀ ਅੱਜ ਦੀ ਡੇਟ ਦੇ ਵਿੱਚ ਕੀ ਇਸ ਲਾਈਨ ਨੂੰ ਅੱਗੇ ਤੋਰਿਆ ਜਾ ਸਕਦਾ ਹੈ, ਜਦੋਂ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਦੋਂ ਅਸੀਂ ਹਾਲਾਤ ਦੇਖਦੇ ਹਾਂ ਕਿ ਸਿਆਸਤ ਕਿਸ ਹਿਸਾਬ ਦੇ ਨਾਲ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਹੋਈ ਹੈ, ਕੀ ਸੰਭਾਵਨਾਵਾਂ ਨੇ ਇਸ ਲਾਈਨ ਦੇ ਅੱਗੇ ਤੁਰਨ ਦੀਆਂ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ, ਥੋੜੀ ਦਰੁਸਤੀ ਵੀ ਕਰਨਾ ਚਾਹੁੰਦਾ ਇਸ ਗੱਲ ਚ ਕਿ ਜਿਹੜਾ 28 ਵਾਲਾ ਸਮਾਗਮ ਸੀਗਾ ਉਹ ਪੰਜਾਬ ਵਿੱਚ ਡੇਰਾ ਸੱਚਾ ਸੌਦਾ ਵਾਲੇ ਨੂੰ ਜਿਹੜੀ ਸਜ਼ਾ ਮਿਲੀ ਹੈਗੀ ਹੈ ਸੰਤ ਰਾਮ ਰਹੀਮ ਨੂੰ, ਉਸ ਸਜ਼ਾ ਤੋਂ ਬਾਅਦ ਜੋ ਪੰਜਾਬ ਅਤੇ ਹਰਿਆਣੇ ਚ ਜਿਹੜਾ ਮਾਹੌਲ ਸੀਗਾ ਵਿਗੜਿਆ ਸੀਗਾ, ਉਸ ਕਰਕੇ 28 ਤਰੀਕ ਉਸਨੂੰ ਸਜ਼ਾ ਦਾ ਐਲਾਨ ਹੋਣਾ ਸੀ। ਉਸ ਦਿਨ ਸਾਰੇ ਪੰਜਾਬ ਕਰਫਿਊ ਆਇਦ ਹੋ ਗਿਆ ਸੀਗਾ। ਇਸ ਕਰਕੇ ਉਹ ਸਮਾਗਮ ਆਯੋਜਕਾਂ ਨੇ 3 ਸਤੰਬਰ ਦੇ ਪਾ ਦਿੱਤਾ ਜੀ। ਹੁਣ 3 ਸਤੰਬਰ ਐਤਵਾਰ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਇਹ ਸਮਾਗਮ ਹੋ ਰਿਹਾ ਜੀ, ਅਰਦਾਸ ਦਾ ਤੇ ਮੁਆਫੀ ਦੀ ਅਰਦਾਸ ਦਾ ਜੀ। ਤੇ ਇਹ ਬਹੁਤ ਹੀ ਸੱਚੀ ਸੁੱਚੀ ਭਾਵਨਾ ਦਾ ਸਮਾਗਮ ਹੈਗਾ ਹੈ। ਇਹ ਦੋਨਾਂ ਪੰਜਾਬਾਂ ਦੀ ਜਿਹੜੀ ਸਾਂਝ ਹੈ ਉਹਦਾ ਪ੍ਰਤੀਕ ਹੈਗਾ ਹੈ, ਜੋ ਸਾਡਾ ਸਾਂਝਾ ਵਿਰਸਾ ਪੰਜਾਬ ਦਾ, ਸਾਡੀ ਵਿਰਾਸਤ ਸਾਂਝੀ, ਜੋ ਅਸੀਂ 47 ਤੋਂ ਪਹਿਲਾਂ ਕਿਵੇਂ ਪੰਜਾਬ ਅਣਵੰਡਿਆ ਪੰਜਾਬ ਜਿਸ ਤਰ੍ਹਾਂ ਰਹਿੰਦਾ ਸੀਗਾ, ਤੇ 47 ਵਿੱਚ ਮੁਲਕ ਨੂੰ ਆਜ਼ਾਦੀ ਮਿਲੀ ਹੈ ਤੇ ਹਰ ਸਾਲ
ਪਾਕਿस्तान वाले 14 तरीक ਨੂੰ ਤੇ ਹਿੰਦੁਸਤਾਨ ਵਾਲੇ 15 ਤਰੀਕ ਨੂੰ ਆਜ਼ਾਦੀ ਦੇ ਜਸ਼ਨ ਮਨਾਉਂਦੇ ਹੈਗੇ ਹੈ। ਤੇ ਪਰ ਉਹਦੇ ਜੋ 47 ਵਿੱਚ ਪੰਜਾਬੀ ਕੌਮ ਨੇ ਹਟਾਇਆ ਹੈਗਾ ਹੈ, ਮੁਸਲਮਾਨਾਂ ਨੇ, ਹਿੰਦੂਆਂ ਨੇ, ਸਿੱਖਾਂ ਨੇ ਤੇ ਹੋਰ ਲੋਕਾਂ ਨੇ ਜੋ ਹਟਾਇਆ ਹੈਗਾ, ਜੋ ਸੰਤਾਪ ਚੱਲਿਆ ਹੈਗਾ ਹੈ, ਜੋ ਇਤਿਹਾਸ ਦਾ ਸਭ ਤੋਂ ਵੱਡੀ ਮਾਈਗ੍ਰੇਸ਼ਨ, ਸਭ ਤੋਂ ਵੱਡਾ ਕਤਲੇਆਮ 14 ਅਗਸਤ ਤੋਂ ਲੈ ਕੇ 18 ਅਗਸਤ ਤੱਕ ਜੋ ਪੰਜਾਬ ਦੀ ਧਰਤੀ ਤੇ ਵਾਪਰਿਆ ਹੈਗਾ ਹੈ ਜੀ, ਉਹਦਾ ਜੋ ਦਰਦ ਹੈਗਾ, ਜਿਹੜੀ ਹੂਕ ਹੈਗੀ ਹੈ, ਉਹ ਆਜ਼ਾਦੀ ਦੇ ਜਸ਼ਨਾਂ ਵਿੱਚ ਕਿਤੇ ਨਾ ਕਿਤੇ ਦਬ ਕੇ ਰਹਿ ਜਾਂਦੀ ਹੈਗੀ, ਉਹਨੂੰ ਕਦੀ ਵੀ ਆਵਾਜ਼ ਨਹੀਂ ਮਿਲੀ ਹੈਗੀ ਹੈ। ਤੇ ਔਰ ਅੱਜ ਜਦੋਂ ਵਿਸ਼ਵ ਭਰ ਵਿੱਚ ਯੂਰਪ ਦੀ ਐਗਜ਼ਾਮਪਲ ਲੈ ਲਈਏ, 2 ਸੰਸਾਰ ਜੰਗਾਂ ਲੜਨ ਤੋਂ ਬਾਅਦ, ਇੰਨੀ ਕੁੜਿੱਤਰ ਹੋਣ ਤੋਂ ਬਾਅਦ, ਲੱਖਾਂ ਲੋਕਾਂ ਦੇ ਮਰਨ ਤੋਂ ਬਾਅਦ ਜੇ ਯੂਰਪ ਵਿੱਚ ਜਿਹੜੇ ਨੇੜੇ ਆ ਰਿਹਾ ਹੈਗਾ ਹੈ, ਜੇ ਜਰਮਨ ਦੀ ਦੀਵਾਰ ਟੁੱਟ ਰਹੀ ਹੈਗੀ ਆ ਔਰ ਪੱਛਮੀ ਤੇ ਪੂਰਬੀ ਜਰਮਨੀ ਇਕੱਠੇ ਹੋਏ ਹੈਗੇ ਹੈ, ਜਾਂ ਹੋਰ ਬਹੁਤ ਸਾਰੀ ਥਾਵਾਂ ਤੇ ਜੇ ਸਾਂਝਾਂ ਵੱਧ ਰਹੀਆਂ ਨੇ, ਤਾਂ ਪੰਜਾਬ ਵਿੱਚ ਵੀ ਮਤਲਬ ਇਹੀ ਭਾਵਨਾ ਦਾ ਪੈਦਾ ਹੋਣਾ ਨਾ ਸਿਰਫ ਜ਼ਰੂਰੀ ਹੈ ਬਲਕਿ ਕੁਦਰਤੀ ਵੀ ਹੈਗਾ ਹੈ, ਕਿਉਂਕਿ ਸਾਡੀ ਬੋਲੀ, ਸਾਡਾ ਸੱਭਿਆਚਾਰ, ਸਾਡੀ ਜੋ ਮਤਲਬ ਇੱਕ ਖਿੱਤਾ ਜਿਹਨੂੰ ਇਲਾਕਾਈ ਸਾਂਝ ਕਹਿੰਦੇ ਹੈਗੇ ਹੈ, ਕਿ ਸਾਡੀ ਮਾਨਸਿਕਤਾ, ਇਹ ਪੰਜਾਬ ਦੀ 47 ਤੋਂ ਪਹਿਲਾਂ ਸਾਰੀਆਂ ਧਰਮਾਂ ਜਾਤਾਂ ਦੇ ਲੋਕਾਂ ਦੀ ਇੱਕ ਕੌਮ ਦੇ ਤੌਰ ਤੇ ਪੰਜਾਬੀ ਬੜੀ ਮਜ਼ਬੂਤ ਕੌਮ ਸੀਗੀ, ਦੁਨੀਆ ਭਰ ਦੀ ਮਜ਼ਬੂਤ ਕੌਮ ਸੀ। ਅੰਗਰੇਜ਼ ਮੰਨਦੇ ਸੀਗੇ ਜੋ ਪੰਜਾਬ ਕਾਬੂ ਕੀਤਾ, ਪੰਜਾਬ ਉਹਨਾਂ ਦੇ ਅਧੀਨ ਆਇਆ ਹੈਗਾ, ਤਾਂ ਅੰਗਰੇਜ਼ ਬਾਗੋ ਬਾਗ ਹੋ ਗਏ ਸੀਗੇ ਪੰਜਾਬ ਦੀ ਸ਼ਾਸਤ ਧਰਤੀ ਨੂੰ ਦੇਖ ਕੇ, ਪੰਜਾਬ ਦੇ ਸੱਭਿਆਚਾਰ ਨੂੰ, ਪੰਜਾਬ ਦੀ ਖੁੱਲ੍ਹਦਿਲੀ ਨੂੰ, ਪੰਜਾਬ ਦੀ ਸਟੌਲਤਾ ਨੂੰ ਦੇਖ ਕੇ ਉਹ ਬੜੇ ਨਿਹਾਲ ਹੋ ਗਏ ਸੀਗੇ। ਤਾਂ ਉਸ ਪੰਜਾਬ ਵਿੱਚ ਜਿਹੜੀ ਉਹ ਹੂਕ ਹੈਗੀ ਲੋਕਾਂ ਦੀ, 47 ਦਾ ਦਰਦ ਹੈਗਾ ਜਿਹੜਾ ਲੋਕੀ ਹੁਣ ਤੱਕ ਨਹੀਂ ਭੁੱਲੇ। ਤੇ ਜਦੋਂ ਵੀ ਦੇਸ਼ ਦੀ ਆਜ਼ਾਦੀ ਦੀ ਚਰਚਾ ਹੁੰਦੀ, 47 ਦੀ ਚਰਚਾ ਹੁੰਦੀ ਹੈ, ਤਾਂ ਹੁਣ ਵੀ ਪੁਰਾਣੇ ਲੋਕ ਕਹਿੰਦੇ ਰਵਾਇਆ ਵਾਲੇ ਦਿਨ, ਵੱਧ ਵਡਾਂਗੇ ਵਾਲੇ ਦਿਨ, ਮਤਲਬ ਕਤਲ ਗਾਰਤ ਵਾਲੇ ਦਿਨ, ਉਹ ਇਸ ਤਰ੍ਹਾਂ ਉਸ ਦਿਨ ਨੂੰ ਯਾਦ ਕਰਦੇ ਹੈਗੇ ਆ। ਸੋ ਪੰਜਾਬ ਦੇ ਸ਼ੁਕਰ ਪੰਜਾਬੀਆਂ ਨੇ ਜੋ ਇਹ ਪੰਜਾਬ ਚੜ੍ਹਦੀ ਸੀਗੇ, ਜਿਹਨਾਂ 'ਚ ਕੰਗਮੀਰ ਰਠੌਰ ਜਲੰਧਰ ਤੋਂ ਇੱਕ ਦੋਸਤ, ਤੇ ਉਹਨਾਂ ਨੇ ਅਸੀਂ ਉਹਨਾਂ ਨਾਲ ਮਿਲ ਕੇ ਇਹ ਪ੍ਰੋਗਰਾਮ ਲਿਖਿਆ ਹੈਗਾ ਜੀ, ਕਿ ਆਪਾਂ ਪੰਜਾਬੀ ਜਿਹੜੇ ਲਹਿੰਦਾ ਤੇ ਚੜ੍ਹਦਾ ਪੰਜਾਬ ਹੈਗਾ ਹੈ, ਅਸੀਂ ਚੜ੍ਹਦੇ ਪੰਜਾਬ ਵਾਲੇ ਪੰਜਾਬੀ ਆਪਣੀ ਚੇਤਨਾ, ਆਪਣੀ ਜੋ ਇੱਕ ਪੰਜਾਬ ਪ੍ਰਤੀ ਦਰਦ ਹੈਗੀ ਉਹਦੇ ਵਿੱਚੋਂ ਆਪਣੇ ਜਿਹੜੇ ਲਹਿੰਦੇ ਪੰਜਾਬ ਦੇ ਜਿਹੜੇ ਪੰਜਾਬੀ ਲੋਕ ਨੇ, ਪੰਜਾਬੀ ਵੀਰ ਨੇ, ਉਹਨਾਂ ਦੇ ਕੋਲ ਇੱਕ ਕਬੂਲਨਾਮਾ, ਇੱਕ ਇਕਬਾਲਨਾਮਾ, ਇੱਕ ਮਾਫੀਨਾਮਾ ਆਪਣੇ ਬਜ਼ੁਰਗਾਂ ਵੱਲੋਂ ਜੋ 47 ਹੋਇਆ ਹੈਗਾ ਹੈ, ਜੋ ਕਤਲੋਗਾਰਤ ਹੋਈ ਹੈਗੀ ਹੈ, ਜੋ ਉਜਾੜੇ ਕੀਤੇ ਗਏ ਨੇ ਜਾਂ ਹੋਏ ਆਪਣੇ ਆਪ ਹੋਏ ਨੇ ਜਾਂ ਜਬਰ ਜਨਾਹ ਹੋਏ ਨੇ, ਔਰਤਾਂ ਨੂੰ ਖੂਹਾਂ ਛਾਲਾਂ ਮਾਰਨੀਆਂ ਪਈਆਂ, ਛਾਤੀਆਂ ਕੱਟ ਦਿੱਤੀਆਂ ਗਈਆਂ, ਬੱਚੇ ਮੇਜ਼ਾਂ ਤੇ ਟੰਗੇ ਗਏ ਹੈਗੇ ਹੈ, ਤਲਵਾਰਾਂ ਨਾਲ ਵੱਢੇ ਗਏ ਹੈਗੇ ਹੈ, ਗੱਡੀਆਂ ਵੱਢੀਆਂ ਗਈਆਂ ਹੈਗੀਆਂ, ਜੋ ਪੰਜਾਬੀਆਂ ਨੇ ਆਪੋ ਪਿੱਛਿਆਂ ਇਹ ਕੁਝ ਕਿਸੇ ਐਸੀ ਫੌਜ ਨਹੀਂ ਸੀ ਮਾਰੇ ਤੁਸੀਂ, ਪੰਜਾਬੀਆਂ ਨੇ ਖੁਦ ਮਤਲਬ ਆਪਣੇ ਜਨੂਨ ਚੋਂ ਜਿਹੜਾ ਪੈਦਾ ਕੀਤਾ ਗਿਆ ਆਜ਼ਾਦੀ ਤੋਂ ਕੁਛ ਸਾਲ ਪਹਿਲਾਂ, ਜੋ ਜਿਸਦੀ ਮੁਲਕ ਬਣ ਚੁੱਕੇ ਸੀ, ਇੱਥੋਂ ਦੇ ਜਿਹੜੇ ਹਾਕਮ ਹੈਗੇ, ਇੱਥੋਂ ਦੇ ਜਿਹੜੇ ਆਜ਼ਾਦੀ ਦੇ ਜਿਹੜੇ ਮਤਲਬ ਜਿਹੜਾ ਹਸਪਤਾਲ ਦੀ ਬਾਗਡੋਰ ਸੀ, ਮੁੱਖ ਧਾਰਾ ਸੀ, ਜੋ ਉਹਨਾਂ ਨੇ ਮਾਹੌਲ ਸੈੱਟ ਦਿੱਤਾ ਸੀਗਾ ਹਿੰਦੂ ਤੇ ਸਿੱਖ ਲੀਡਰਾਂ ਨੇ, ਹਿੰਦੂ ਤੇ ਮੁਸਲਮਾਨ ਲੀਡਰਾਂ ਨੇ, ਤੇ ਉਹਦੇ ਵਿੱਚੋਂ ਜੋ ਪੰਜਾਬ ਦਾ ਨੁਕਸਾਨ ਹੋਇਆ ਹੈਗਾ, ਬੰਦੇ ਦਾ ਪੰਜਾਬ ਤੇ ਬੰਗਾਲ ਗਏ ਨਾ ਜੀ, ਹਿੰਦੁਸਤਾਨ ਦਾ ਆਜ਼ਾਦ ਹੋਇਆ, ਉਹਨੂੰ ਆਜ਼ਾਦ ਕਰ ਲਓ ਤੁਸੀਂ, ਪਰ ਪੰਜਾਬ ਤੇ ਬੰਗਾਲ ਤੱਕ ਟੁੱਟੇ ਗਏ, ਵੱਡੇ ਗਏ, ਅੱਜ ਵਿਚਾਰੋਂ ਚੀਰੇ ਗਏ ਹੈਗੇ ਹੈ, ਜਿਵੇਂ ਸਰੀਰ ਦੇ 2 ਟੁਕੜੇ ਕਰਨੇ ਹੁੰਦੇ ਹੈਗੇ। ਔਰ ਉਸ ਅਮਲ ਵਿੱਚ ਜੋ ਪੰਜਾਬੀ ਕੌਮ ਨੂੰ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਹੁਣ ਤੱਕ ਜਿਹੜਾ ਉਹ ਦਰਦ ਹੈਗਾ ਉਹ ਜੇ ਝੱਲਣਾ ਪੈ ਰਿਹਾ ਹੈਗਾ, ਤਾਂ ਇਸ ਤੇ ਚਰਚਾ ਕਰਨੀ, ਇਸ ਦਾ ਅਹਿਸਾਸ ਹੋਣਾ ਤੇ ਭਵਿੱਖ ਵਿੱਚ ਇਸ ਨੂੰ ਮਤਲਬ ਘੱਟ ਕਰਨਾ ਜਾਂ ਇੱਕ ਤੜਪਣ ਦੀ ਥਾਂ ਤੇ ਸਾਂਝ ਵਧਾਉਣੀ, ਇਹ ਦੋਨਾਂ ਪੰਜਾਬਾਂ ਦੇ ਹੀ ਨੇ, ਤੇ ਹਿੰਦੁਸਤਾਨ ਪਾਕਿਸਤਾਨ ਦੇ ਨਹੀਂ, ਸਾਰੇ ਭਾਰਤੀ ਉਪ ਮਹਾਦੀਪ ਦੇ ਖੇਤਾਂ ਵਿੱਚ ਉਹਦੇ ਫਾਇਦੇ ਵਿੱਚ ਹੈ ਕਿ ਇਹ ਖਿੱਤਾ ਸ਼ਾਂਤੀ ਦਾ ਖਿੱਤਾ ਬਣੇ, ਆਪਸੀ ਭਾਈਚਾਰੇ ਮਿਲਵਰਤਨ ਤੇ ਜਿਹੜੀ ਸਹਿ ਹੋਂਦ ਹੈਗਾ ਉਹਦਾ ਇੱਕ ਖਿੱਤਾ ਬਣੇ ਜੀ। ਬਿਲਕੁਲ, ਜਿਹੜਾ ਪੰਜਾਬ ਨੂੰ ਹਮੇਸ਼ਾ ਚੰਗੇ ਮੈਦਾਨ ਬਣਾ ਕੇ ਪੰਜਾਬ ਦੀ 2-3 ਵਾਰ ਆਪਾਂ ਦੇਖ ਚੁੱਕੇ ਹਾਂ, 65 ਵਿੱਚ ਦੇਖ ਚੁੱਕੇ ਹਾਂ, 78 ਦੇਖ ਚੁੱਕੇ ਹਾਂ, ਤੇ ਜਾਂ ਉਸ ਤੋਂ ਇਲਾਵਾ ਵੀ ਲਗਾਤਾਰ ਇੱਕ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈਗਾ। ਪੰਜਾਬ ਨੂੰ ਕੋਈ
देखो समुंदर नहीं लगता पंजाब में, कोई होर कोई बड़ा इत्थे कोई एयरपोर्ट नहीं है। एक पंजाब के जिस चक्कर चढ़ता पंजाब फसिया होया है या लहंदा पंजाब फसिया होया है, तो खास तौर पर मैं चढ़ते पंजाब की गल करना, पंजाब की खुशहाली तरक्की ते बंद खलासी का एक रस्ता आर्थिक तौर पर भी ते बाकी समस्याओं के तौर पर भी पाकिस्तान राही होके जाता है सेंट्रल एशिया में, या पाकिस्तान की अपनी मतलब जी तरक्की है वो वास्ते भी, भारत की तरक्की वास्ते भी पाकिस्तानी पंजाब लहंदा पंजाब से चढ़ता पंजाब दोवां की जी इकतसादी तरक्की हैगी है, इकोनॉमिक प्रोग्रेस है, वो रस्ता शांति विच है, इस शांतमई संबंधा विच है। एक पंजाबी कौम का एक दूजे पर जो दर्द है उन्होंने मतलब समझण विच ते उन्होंने मतलब एक जो पिछलियां कताइयां हुई जो गलतियां हुई है उन्होंने एहसास करने उन्होंने कबूल करने तो उन्होंने माफी मंगण कोई हर्ज नहीं है जी। आप देखा है कि किवें कनेडा ने कामागाटू मारू के जेडे मतलब योधे थे उन्होंने जो मुन्नन कनेडा सरकार ने उस वेले कोताही की माफी मंगी है उहदे माफी मंगी है। अमरीका के मूल छड्डिया तो पार्लीमेंट से माफी मंगी है। आस्ट्रेलिया की पार्लीमेंट ने जो आस्ट्रेलिया के मूल वासी से उन्होंने को माफी मंगी हैगी है। और बहुत सारी दुनिया एग्जाम्पल ने उदाहरण ने जिथे कौमां ने अपने वालों किए गए या अपने बुजुर्गों वालों किए गए जो एक इतिहासक गलतियां सीगियां, बजट गलतियां सीगियां, जो एक मनुखता का घाट किया गया सीगा, उहदियां मतलब दर्दमई घटनावां सीगियां, उन्हां वास्ते नवी पीढ़ियां ने नवी सोच ने हमेशा ही मतलब पछतावा जिन्हों पर रिमोर्स कहने है पछतावा से माफिया मंगिया ने, उसे भावना तहत पंजाब के लोगों ने कुछ जिहड़े इस बारे पंजाबी कौम बारे पंजाबी तो बारे जो सूझमान जा जो चेतन लोग ने उन्होंने दोनों पंजाबा की सांझ वास्ते पंजाब में जंग का खाड़ा ना बने ये चीज बनाने लिए एक माहौल सिरजण लिए एक दोस्ती का भाईचारे का सांझ का ये जो उद्यम किया है। 3 तरीक को अभी 10 बजे मैं भी शामिल होवांगा, मेरे नाल काफी बड़ी टीम पटाई जाएगी दोस्तों की हिंदुओं की सिखों की धर्मा जातां तो गोतां तो उपर उठ के एक बतौर पंजाबी असीं सचमुच अपने बुजुर्गों वालों जहाँ लीडर के पिछे लग के कह लो या अपने पछड़ेपन चो कह लो या धार्मिक जुनून चो कह लो, जो एक दूजे का किया गया है, जो बच्चों का जो बच्चे जो मासूम बच्चे निजे तंगे गए, जो औरतों ने छातियां बढ़ते गए, बलात्कार किए गए, जो कतलो घात बचाई गड्डियां मतलब कतल की गई, ट्रेना करिया हुई दोनों पासियों तो वो भी घट्टो घट चढ़ता पंजाब है। ये लोग अपने बुजुर्गों के इस जो गैर मनुखी कारा सेगा जो अपने भरावां ही भरावां राही कतल किए हैं उहदे ते संबंध असीं एक कबूलनामा माफीनामा एक पश्चाताप की जी मीटिंग है जी वो 3 तरीक को पंजाबी भवन सवेरे 10 बजे असीं करन जा रहे हैं। तो मैं समझना कि एक मैं संबंध श्रीमती सुषमा स्वराज चिट्ठी भी लिखी थी कि पंजाब के वो बुजुर्ग जिहड़े हुण 80 के नेड़े तेड़े हैगे है और जिन्हां दिनां अजे भी वो दर्द अपने जो जम्मण भोए नूं देखण लई पई हैगी है कि गेड़ा मारनी पई है मरण तो पहलां ते उन्हां लई मैं ते वो अपने जिहड़ी हमरुतबा विदेश मंत्री है पाकिस्तान उन्होंने गल कर पंजाबी जिहड़े चढ़ते पंजाब के बुजुर्ग ने उन्होंने अपनी जम्मण भोए देखने का एक मौका नाल एक अटेंडेंट से वो दिता जाए, उन्होंने वीजे लाए जान हजारों की गिनती में लोग हो तां जो दोनों पंजाबां का जिहड़ा आपसी मिलवर्तन हैगी है, आपसी भाईचारा हैगा, आपसी स्नेह हैगा वो ना सिर्फ मुड़ शरीत हो बल्कि पक्का हो जिहड़ा पंजाब है वो जंग का सारा बनों के खिलाफ एक माहौल लगातार पंजाब बने ताकि पंजाब तरक्की के शांति के अमन के राह से और जिवें कौमां एक दूजे नेड़े आउंदियां हुंदियां उस अमल च लंघदा होया ते हो सकदा छाप के किसी मोड़ से आके पंजाब मुड़ फिर एक पंजाब बन तो वास्ते भी कदे ना कदे ये मौका है वो सानू मिले वापस मिल सके आने वाली पीढ़ियां जिंदगी जो मौका मिले ये पंजाब मुड़ एक कौम के तौर से एक विकसित कौम के तौर से एक दुनिया की महानतम कौमां के तौर से एक मुड़ के फिर अपने आप स्थापित करने में कामयाब हो सके।
जी बिल्कुल डॉक्टर गांधी, तुहाडा बहुत बहुत धन्यवाद। मैं माफ़ी भी चाहुंदा कि मेरे कोल इन्फॉर्मेशन जानकारी पूरी ना होने करके मैं पहला इनू यही अपनी इंट्रोडक्शन दे विच कहा कि समागम हो चुका है जिहड़ा कि 3 सितंबर नूं आउंदी 3 सितंबर नूं होण वाला है। हुण सो जे असीं अपने अगले टॉपिक वल चलीए, पंजाब दे पाणीआं दे इशू दे उपर एज द मैंबर पार्लीमेंट ते नाल ही ह्यूमन राइट्स एक्टिविस्ट तुसीं इस मुद्दे ते काफ़ी वोकल भी हैगे हो ਤੇ ਜਿੰਨੀ ਕੁ ਹੁਣ ਜਾਣਕਾਰੀ ਹੈਗੀ ਹੈ ਉਹਦੇ ਮੁਤਾਬਕ ਤੁਸੀਂ ਇੱਕ ਕੰਮ ਵੀ ਕਰ ਰਹੇ ਹੋ ਕਿ ਇਸ ਮੁੱਦੇ ਦੇ ਉੱਪਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਜਾਵੇ ਕਿ ਇਹਨੂੰ ਕਨਸਟੀਟਿਊਸ਼ਨਲੀ ਚੈਲੰਜ ਕੀਤਾ ਜਾਵੇ ਕਿ ਜਿਹੜਾ ਪੰਜਾਬ ਦੇ ਪਾਣੀ ਨੇ ਉਹ ਰਾਈਪੇਰੀਅਨ ਲਾਅ ਦੇ ਮੁਤਾਬਕ ਉਹਨਾਂ ਤੇ ਪੰਜਾਬ ਦਾ ਹੀ ਹੱਕ ਹੈ। ਇਹ ਕੋਈ ਇੰਟਰਸਟੇਟ ਮਸਲਾ ਨਹੀਂ ਹੈਗਾ, ਇਹਦੇ 'ਚ ਕੋਈ ਹੋਰ ਧਿਰ ਪਾਰਟੀ ਨਹੀਂ ਹੈਗੀ, ਇਹ ਪੰਜਾਬ ਦੇ ਹੱਕਾਂ ਦਾ ਮਸਲਾ ਹੈ। ਸੋ ਇਹਦੀਆਂ ਸੰਭਾਵਨਾਵਾਂ ਕੀ ਨੇ? ਹਾਲਾਂਕਿ ਜੇ ਮੈਂ ਗਲਤ ਨਾ ਹੋਵਾਂ ਤਾਂ ਪਹਿਲਾਂ ਵੀ ਇੱਕ ਵਾਰ ਇੱਦਾਂ ਦੀ ਜਿਹੜੀ ਪਟੀਸ਼ਨ ਸੀਗੀ ਉਹ 70s ਦੇ ਵਿੱਚ ਕਿਤੇ ਅਰਲੀ 70s ਦੇ ਵਿੱਚ ਪਾਈ ਗਈ ਸੀ, ਪਰ ਕਿਸੇ ਜਿੰਨਾ ਕੁ ਉਹ ਹੈਗਾ ਵੀ ਉਹ ਸਰਕਾਰੀ ਦਬਾਅ ਦੇ ਚਲਦਿਆਂ, ਕੇਂਦਰ ਦੇ ਸਰਕਾਰੀ ਦਬਾਅ ਦੇ ਚਲਦਿਆਂ ਉਹ ਜਿਹੜੀ ਪਟੀਸ਼ਨ ਹੈ ਉਹ ਵਾਪਸ ਲੈ ਲਈ ਗਈ ਸੀ। ਸੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਜੇ ਇੱਦਾਂ ਦਾ ਕਦਮ ਚੁੱਕਿਆ ਜਾਂਦਾ ਜਿੱਥੇ ਸੁਪਰੀਮ ਕੋਰਟ ਤੋਂ ਲੈ ਕੇ ਰਾਸ਼ਟਰਪਤੀ ਤੱਕ ਸਾਰੀਆਂ ਧਿਰਾਂ ਇਨਵੋਲਵਡ ਨੇ ਇਸ ਮਾਮਲੇ ਦੇ ਵਿੱਚ, ਵੱਖੋ ਵੱਖਰੀਆਂ ਸੁਰਾਂ ਬਣੀਆਂ ਹੋਈਆਂ ਨੇ, ਕੀ ਇਹ ਸੰਭਵ ਹੈ ਕਿ ਕਨਸਟੀਟਿਊਸ਼ਨਲੀ ਤੁਸੀਂ ਇਹਨੂੰ ਚੈਲੰਜ ਕਰੋ ਤੇ ਉਸ ਵੱਲ ਕਿ ਪੰਜਾਬ ਦਾ ਜਿਹੜਾ ਹੱਕ ਹੈਗਾ ਪਾਣੀਆਂ ਦੇ ਮਸਲੇ ਤੇ ਉਹ ਪੰਜਾਬ ਨੂੰ ਵਾਪਸ ਮਿਲ ਸਕੇ? ਇਹਦੀਆਂ ਕੀ ਸੰਭਾਵਨਾਵਾਂ ਜਾਪਦੀਆਂ ਨੇ? बड़े बाजू सवाल उठाया जी बड़ा, और अज के समय का सवाल है कि पंजाब के पानियों की जो लुट हैगी है, जो मैं तो कहूँगा कि पूरी सोची समझी साजिश तहत कोई ये SYL तक बहुत छोटा जहा मुद्दा है जी, जाके सारी शाद तो चली जा रही हैगी है, जिससे डोंगे मारे जा रहे कि पंजाब की बूंद पानी की बाहर ध्यान जाके पंजाब का मतलब 70% तो उपर पानी, 75% उपर पानी पहला ही जा रहा है मतलब पंजाब तो बाहर, और उन्होंने राज्यों में जा रहा जो पंजाब के तटवर्ती राज है ही नहीं, रिपेरियन राज है ही नहीं, जिनका पानी का कोई लागा दिक्कत नहीं, इनका हक ही नहीं बनता है। ये साजिशा आज़ादी तो फौरी बाद जो कोई नंदा जी पंजाब के हिंदुस्तान के गृह मंत्री से तो उन्होंने मौके तो लैके ਹੁਣ तक जे मैं कहना हो ये साजिश हैगी है एक पंजाब के खिलाफ ये रची जा रही है। और पंजाब धरती 5 दरियावां की धरती जो कि मतलब हरे भरिया बागां नाल, नहरां दे जाल नाल पूरी सरशार सी खुशहाली ते उसका जो कशर किया गया कि रेगिस्तान बन के कटे जाके सुट दिता गया है, तो एक बड़ी लंबी दास्तान मैं उस नहीं पैना चाहता है। तो मैं तो कहना चाहता कि जी पहला जो कुछ होया है वो मुख्य रूप से पंजाब पुनर्गठन एक्ट की धारा 78, 80, 84 के मामले जिथे पंजाब जो तक्या पानी की वंड के मामले, बिजली प्रोजेक्टों के कंट्रोल से उन्होंने मालकीयत के मामले में, जो बिजली पैदा होती है वो कंट्रोल से मालकीयत के मामले में जी धारावां ने नहीं है, तो प्लस राजस्थान और रिपेरियन पानी देने के मामले में इन्हों में चुनौती देने याचिका जी पाई गई हाई सुप्रीम कोर्ट में। कांग्रेस सरकार वेले सरदार दरबारा सिंह की बाह मरोड़ के श्रीमती इंदिरा गांधी ने वो वापस ली सी सुप्रीम कोर्ट विचों, जी कि बड़ी पक्षपाती गल सी, पंजाब ने मतलब गद्दारी के बराबर सी पंजाब पानिया नाल, पंजाबियों नाल ते पंजाबीयत नाल ते पंजाबी कौम नाल ते पंजाब दी आम नस्लां नाल वो गद्दारी के बराबर सी। चलो उस चक्कर च ना पैंदे हुए मैं तो नहीं कहना चाहता कि अभी पिछले सैमीनार किया पंजाब के जितने भी जल माहर से वो लोग जिन्होंने तकरीबन 20-30 साल तो बड़ी ढुगाई नाल इस बारे अध्ययन किया, जिन्हों च बड़े उम्मीदवार साहब से जिन्होंने होर बहुत सारे दर्दी साहब से चंडीगढ़ सुखदेव सिंह से पत्रकार, अपना ढिल्लों साहब से चंडीगढ़ तो जल माहर उन्होंने वालों बड़ा डे लॉन्ग सैमीनार किया पंजाब के पानी लुट के ਵੱਖ-ਵੱਖ पहलुओं से चर्चा की। उस वेले भी सलाह हुई सी कि आप कोई ना कोई की कोई कानूनी रास्ता बचा है, तो कुछ लोगों का बचा सी फिर कोई कानूनी रास्ता नहीं बचा, सारे कानूनी रास्ते बंद हो चुके हैं, तो कुछ नहीं हो सकता है। पर इस मामले लगातार
ਸੁਪਰੀਮ ਕੋਰਟ ਦੇ ਵਕੀਲਾਂ ਨਾਲ ਵੀ ਤੇ ਪੰਜਾਬ ਹਾਈ ਕੋਰਟ ਦੇ ਵਕੀਲਾਂ ਨਾਲ ਵੀ ਵਿਚਾਰ ਮਸ਼ਵਰਾ ਜਾਰੀ ਰੱਖਿਆ। ਮੈਂ ਮੇਰੀ ਅਧਿਕਾਰਕ ਕਾਪੀ ਹੈਗੀ ਹੈ ਰਾਜੀਵ ਲੌਂਗੋਵਾਲ ਕੋਰਟ ਦੀ, ਜੇ ਤਹਿਤ ਹੁਣ SYL ਦਾ ਮੁੱਦਾ ਫਸਿਆ ਹੋਇਆ ਹੈਗਾ ਜਿਹਦੀਆਂ ਲਾਗੂ ਕਰਾਉਣ ਲਈ ਕੇਂਦਰ ਪੱਬਾਂ ਭਾਰ ਹੋਈ ਬੈਠਾ ਹੈਗਾ, ਹਰਿਆਣਾ ਪੱਬਾਂ ਭਾਰ ਹੋਈ ਬੈਠਾ ਹੈਗਾ ਹੈ ਔਰ ਪੰਜਾਬ ਦਾ ਹਾਲਾਂਕਿ ਬਹੁਤ ਨਗੂਨਾ ਦਾ ਹਿੱਸਾ ਹੈਗਾ, ਪਰ ਜਿੰਨਾ ਪੰਜਾਬ ਪਾਣੀ ਕੋਨਾ ਹੋ ਚੁੱਕਿਆ ਹੈਗਾ ਉਹਦੇ 'ਚ ਉਹ ਵੀ ਇਸ ਵੇਲੇ ਮੁੱਦਾ ਬਣਿਆ ਹੋਇਆ ਹੈਗਾ ਹੈ। ਤੇ ਹਾਲਾਂਕਿ ਪੰਜਾਬ ਦਾ ਕੁੱਲ ਮੁੱਦਾ ਨਹੀਂ ਹੈ, ਪਾਣੀ ਦੇ ਮਾਮਲੇ 'ਚ ਬੜਾ ਅੰਸ਼ਕ ਮੁੱਦਾ ਹੈਗਾ SYL ਤੇ ਇਹਦੇ ਲੀਡਰ ਨੇ ਜਿਵੇਂ ਮਰਜ਼ੀ ਆਪਣੀ ਸ਼ਾਪ ਵਾਸਤੇ ਜੀ ਜਾਨ ਦੀ ਬਾਜੀ ਜ਼ਿਆਦਾ ਆਪਣੇ ਬੋਲ ਨੇ ਮੈਂ ਕਤਰਾ ਬਹਾ ਰਿਹਾ ਜੀ ਖੂਨ ਦਾ, ਜਿੰਨੇ ਮਰਜ਼ੀ ਦਬੇ ਕਿਉਂ ਨਾ ਮੰਨ, ਪਰ ਅਸਲ ਗੱਲ ਇਹ ਹੈ ਕਿ ਇਹ ਇੱਕ ਅੰਸ਼ਕ ਮੁੱਦਾ ਹੈਗਾ। ਪਰ ਜਿੰਨੀ ਪੰਜਾਬ 'ਚ ਪਾਣੀ ਦੀ ਤੋੜ ਪੈਦਾ ਹੋ ਰਹੀ ਹੈ, ਜਿਵੇਂ ਪੰਜਾਬ ਦੇ ਕਿਸਾਨ ਨੂੰ ਵੱਧ ਰਿਹਾ ਹੈਗਾ, ਵੈਸੇ ਹੱਦ ਤੱਕ ਬੂੰਦ ਦੀ ਸੱਚੀ ਪੰਜਾਬੀ ਨੂੰ ਪਾਣੀ ਦੀ ਲੋੜ ਹੈਗੀ ਹੈ, ਆਪਣੇ ਵਾਸਤੇ ਨਹੀਂ, ਸਿੰਚਾਈ ਵਾਸਤੇ ਨਹੀਂ, ਪੀਣ ਵਾਲੇ ਪਾਣੀ ਦੀ ਜੋ ਚੱਕਰ ਆਉਣ ਜਾ ਰਿਹਾ ਚੱਕੇ ਜੋ ਇੱਕ ਆਉਣ ਵਾਲੀ ਨਸਲਾਂ ਦੀ ਜੋ ਸਾਡੇ ਕੋਲ ਮਾਂਗ ਹੈਗੀ ਧਰਤੀ ਇਸਲਾ ਪਾਣੀ ਜਿਸ ਰਫਤਾਰ ਨਾਲ ਅਸੀਂ ਉਹਦੀ ਤਬਾਹੀ ਕਰ ਰਹੇ ਹਾਂ, ਝੋਨਾ ਪਾਲ ਕੇ 1 ਕਿਲੋ ਜਿਹੜੇ ਮਾਹਰ ਨੇ ਖੇਤੀ ਮਾਹਰ ਉਹਨਾਂ ਮੁਤਾਬਕ 1 ਕਿਲੋ ਚੌਲ ਪੈਦਾ ਕਰਨ ਲਈ ਸਾਨੂੰ 5500 ਲੀਟਰ ਜਿਹੜਾ ਪਾਣੀ ਹੈ ਉਹ ਜ਼ਮੀਨ ਹੇਠਲਾ ਉਹ ਪਾਣੀ ਜਿਹੜਾ ਕਿ ਜੇਕਰ ਸਾਡੇ ਕੋਲ ਦਰਿਆ ਹੁੰਦੇ ਤਾਂ ਉਹਦੀ ਵਰਤੋਂ ਦੀ ਲੋੜ ਨਹੀਂ ਪੈਣੀ ਹੁੰਦੀ। ਖੀਰਾ ਸਾਡੇ ਕੋਲ ਕੁਦਰਤੀ ਦਾਤ ਹੈਗੀ ਹੈ, ਕੁਦਰਤ ਨੂੰ ਦਿੱਤੀ ਸਾਡੀ ਸੁਗਾਤ ਹੈਗੀ ਹੈ, ਅਸੀਂ ਉਹ ਤਬਾਹ ਨਹੀਂ ਸੀ ਕਰਨਾ। ਪਰ ਅੱਜ ਅਸੀਂ ਭਾਰਤੀ ਲੋਕਾਂ ਦੇ ਜਾਂ ਹਿੰਦੁਸਤਾਨ ਦੇ ਲੋਕਾਂ ਦੀ ਜਿਹੜੀ ਫੂਡ ਸਿਕਿਉਰਿਟੀ ਹੈ ਉਹਦੇ ਨਾਲ ਇੱਕ ਮਤਲਬ ਆਪਾਂ ਉਹ ਅਸੀਂ ਕਿਸੇ ਲੋਕਾਂ ਦੇ ਖਿਲਾਫ ਨਹੀਂ, ਹਿੰਦੁਸਤਾਨ ਦੇ ਲੋਕਾਂ ਦੇ ਸਾਰੇ ਲੋਕ ਦੁਨੀਆ ਦੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ। ਅਸੀਂ ਪਰ ਇਹ ਨਹੀਂ ਕਿ ਅਸੀਂ ਕਿਸੇ ਕੋਈ ਨੁਕਸਾਨ ਕਰ ਰਹੇ ਹਾਂ, ਪਰ ਇੰਨੇ ਮਹਿੰਗੇ ਆਪਣੀ ਜ਼ਿੰਦਗੀ ਦੇ ਮੁੱਲ ਤੇ ਆਪਣੇ ਭਵਿੱਖ ਦੇ ਮੁੱਲ ਤੇ ਅਸੀਂ ਉਹ ਝੋਨਾ ਪਾ ਰਹੇ ਹਾਂ। ਤੇ ਜੇਕਰ ਸਾਡਾ ਆਪਣਾ ਪਾਣੀ ਹੁੰਦਾ, ਦਰਿਆਈ ਪਾਣੀ ਹੁੰਦਾ ਤਾਂ ਸਾਨੂੰ ਉਹ ਪਾਣੀ ਦੇ ਜਿਹੜਾ ਦੋਹਨ ਜਿਸ ਰਫਤਾਰ ਨਾਲ ਹੋ ਰਿਹਾ, ਜਿਸ ਬੇਕਿਰਕੀ ਨਾਲ ਹੋ ਰਿਹਾ 14 ਲੱਖ ਟਿਊਬਵੈਲਾਂ ਨਾਲ ਉਹ ਕਰਨ ਦੀ ਲੋੜ ਨਹੀਂ ਸੀ। ਜਿਸ ਕਰਕੇ ਮੈਂ ਜਿਹੜੇ ਸੰਸਾਰ ਦੇ ਜਿਹੜੇ ਭੂ ਵਿਗਿਆਨੀ ਨੇ ਜਾਂ ਨਾਸਾ ਵਰਗੀਆਂ ਸੰਸਥਾਵਾਂ ਨੇ, ਬ੍ਰਿਟੇਨ ਦੀ ਸੰਸਥਾ ਹੈਗੀ ਇਨਵਾਇਰਮੈਂਟ ਤੇ ਕੰਮ ਕਰਦੀ, ਉਹਨਾਂ ਮੁਤਾਬਕ ਜੇ ਇਸੇ ਰਫਤਾਰ ਨਾਲ ਪਾਣੀ ਦਾ ਦੋਹਨ ਹੁੰਦਾ ਰਿਹਾ ਧਰਤੀ ਇਸ ਲਈ ਪਾਣੀ ਦਾ, ਤਾਂ ਪੰਜਾਬ 20 ਸਾਲ ਤੱਕ ਵੱਧ ਤੋਂ ਵੱਧ 25 ਸਾਲ ਤੱਕ ਪੰਜਾਬ ਜਿਹੜਾ ਹੈਗਾ ਉਹ ਬੰਜਰਪਣ ਦੇ ਕਿਨਾਰੇ ਤੇ ਪਹੁੰਚ ਜਾਵੇਗਾ ਔਰ ਪੰਜਾਬੀ ਸਮੁੱਚੀ ਪੰਜਾਬੀ ਵਸਾਂ ਨੂੰ ਹਿਜਰਤ ਕਰਨ ਦੀ ਜ਼ਰੂਰਤ ਪੈ ਸਕਦੀ ਹੈਗੀ ਹੈ। ਕਹਿੰਦੇ ਕਿ ਸੰਕਟ ਦੇ ਮਾਮਲੇ ਨੂੰ ਛੱਡਿਆ ਨਹੀਂ ਜਾ ਸਕਦਾ, ਇਹ ਸਾਡੇ ਵਾਸਤੇ ਨਸੂਰ ਬਣ ਚੁੱਕਿਆ ਹੈ, ਇੱਕ ਰਿਸ਼ਤਾ ਨਸੂਰ ਹੈਗਾ ਤੇ ਇਸ ਤੇ ਕੁਛ ਨਾ ਕੁਛ ਸਰਗਰਮੀ ਜਿਹੜੀ ਹੈਗੀ ਹੈ ਕਿ ਲੋਕਾਂ ਦੀ ਚੇਤਨਾ ਦਾ ਹਿੱਸਾ ਬਣਾਉਣਾ, ਸੰਘਰਸ਼ ਦਾ ਹਿੱਸਾ ਬਣਾਉਣਾ ਹੈਗਾ। ਤੇ ਪੰਜਾਬ ਦੇ ਹੱਕਾਂ ਦੀ ਜਿਹੜੀ ਮਾਲਕਾਨਾ ਹੱਕ ਹੈ, ਪਾਣੀ ਇੱਕ ਹੈਗਾ ਹੈ, ਹੋਰ ਵੀ ਹੌਲੀ ਪਿਛਲੇ 70 ਸਾਲ ਜੋ ਸੱਤਾ ਦਾ ਜਿਹੜੀ ਥਿੱਟ ਹੈਗੀ ਹੈ ਉਹ ਕੇਂਦਰ ਵੱਲ ਵਧੀ ਹੈਗੀ ਹੈ ਤੇ ਰਾਜਨੀਤਿਕ ਕਾਰਨ ਲਗਾਤਾਰ ਖਨਨ ਨਹੀਂ ਹੋਇਆ, ਬਲਕਿ ਉਹ ਖਤਮ ਕਰਨ ਵੱਲ ਤੁਰੀ ਜਾ ਰਹੇ ਹੈ। ਜਿਹੜੇ ਬਹੁਤ ਸਾਰੇ ਮੁੱਦੇ, ਵਿੱਦਿਆ ਦਾ ਮੁੱਦਾ, ਸਿਹਤ ਦਾ ਮੁੱਦਾ, ਹੋਰ ਬਹੁਤ ਸਾਰੇ ਮੁੱਦੇ ਜਿਹੜੇ ਰਾਜ ਦੀ ਲਿਸਟ ਵਿੱਚ ਸੀਗੇ, ਸਟੇਟ ਲਿਸਟ ਸੀਗੀ, ਉਹ ਕੰਟਰੋਲ ਲਿਸਟ ਵਿੱਚ ਪਾ ਕੇ ਉਹ ਕੇਂਦਰ ਦੀ ਲਿਸਟ ਚਲੇ ਗਏ ਹੈਗੇ ਹੈ। GST ਰਾਹੀਂ ਸਾਰੀ ਮਤਲਬ ਜਿਹੜੀ ਇਕਨੋਮੀ ਹੈਗੀ ਹੈ, ਟੈਕਸ ਸਟਰਕਚਰ ਹੈਗੀ ਹੈ, ਉਹ ਕੇਂਦਰ ਦੇ ਫੇਵਰ ਕਰ ਲਈ ਗਈ ਹੈਗੀ ਹੈ। ਹੋਰ ਬਹੁਤ ਸਾਰੇ ਤੁਹਾਨੂੰ ਪਾਣੀ ਦੇ ਮਾਮਲੇ ਜਿਹੜਾ ਸਟੇਟ ਸਬਜੈਕਟ ਹੈ, ਪਿਓਰਲੀ ਸਟੇਟ ਸਬਜੈਕਟ ਹੈ ਔਰ ਕੇਂਦਰ ਨੂੰ ਸਿਰਫ ਉਹਨਾਂ ਦਰਿਆਵਾਂ ਦੇ ਮਾਮਲੇ ਦਖਲ ਦੇਣ ਦਾ ਹੱਕ ਹੈਗਾ ਧਾਰਾ 262 ਦੀ, ਜਿਹੜੇ ਦਰਿਆ ਅੰਤਰਰਾਜੀ ਹੋਣ ਅਦਰਵਾਈਜ਼ ਕੇਂਦਰ ਦਖਲ ਨਹੀਂ ਦੇ ਸਕਦਾ ਹੈਗਾ। ਸੋ 262 ਦੀ ਧਾਰਾ ਹੇਠ ਕਾਨੂੰਨ ਬਣਿਆ ਜਿਹੜੀ ਪੰਜਾਬ ਰਿਵਰ ਡਿਸਪਿਊਟ ਐਕਟ ਆਫ 1956, ਉਹਦੇ ਦੀ ਇਹ ਫੈਸਲਾ ਹੋਇਆ ਕਿ ਕੇਂਦਰ ਸਿਰਫ ਉੱਥੇ ਟ੍ਰਿਬਿਊਨਲ ਬਣਾ ਸਕਦਾ ਉਹਨਾਂ ਦਰਿਆਵਾਂ ਦੇ ਝਗੜੇ ਵਾਸਤੇ, ਸਟੇਟਾਂ ਦੇ ਝਗੜੇ ਵਾਸਤੇ ਜਿਸ ਦਰਿਆ ਹੈਗੇ ਉਹ ਅੰਤਰਰਾਜੀ ਹੋਣ। ਸੋ ਕੇਂਦਰ ਨੂੰ ਨਾ 262 ਧਾਰਾ ਇਜਾਜ਼ਤ ਦਿੰਦੀ ਹੈਗੀ ਸੀ ਤੇ ਨਾ ਹੀ ਜਿਹੜਾ ਪਾਣੀਆਂ ਦਾ ਵੰਡ ਦਾ ਜਿਹੜਾ ਐਕਟ ਹੈਗਾ ਹੈ, ਵਾਟਰ ਡਿਸਪਿਊਟ ਐਕਟ ਹੈਗਾ 1956 ਦਾ, ਉਹ ਇਜਾਜ਼ਤ ਦਿੰਦਾ ਸੀਗਾ ਕਿ ਉਹ ਸਤਲੁਜ ਬਿਆਸ ਅਤੇ ਰਾਵੀ ਦੇ ਪਾਣੀ ਦਖਲਅੰਦਾਜ਼ੀ ਦੇਵੇ ਤੇ ਉਹ ਉਸ ਕਰਕੇ ਕੇਂਦਰ ਹਮੇਸ਼ਾ ਉਹਨਾਂ ਮਹਿਸੂਸ ਕਰਦਾ ਸੀਗਾ ਸੰਵਿਧਾਨ ਪੱਖੋਂ ਵੀ ਤੇ ਕਾਨੂੰਨੀ ਪੱਖੋਂ ਵੀ। ਤੇ ਉਹਨਾਂ ਨੇ ਜਿੰਨੇ ਵੀ ਸਮਝੌਤੇ ਕੀਤੇ ਹੈਗੇ ਅਦਾਲਤ ਤੋਂ ਬਾਹਰ ਉਹ ਸਿਆਸੀ ਦਬਾਅ ਦੇ ਕੀਤੇ ਹੈਗੇ, ਉੱਥੇ ਕਿਤੇ ਵੀ ਸੰਵਿਧਾਨਕ ਉਹਨਾਂ ਦੀ ਮਾਨਤਾ ਨਹੀਂ ਸੀਗੀ, ਨਾ ਉਹ ਮਾਨਤਾ ਅੱਜ ਹੈਗੀ ਹੈ।
तो ਜਿਹੜਾ ਰਾਜੀਵ ਲੌਂਗੋਵਾਲ ਅਕॉर्ड ਕੀਤਾ ਗਿਆ ਉਹ ਪਹਿਲਾਂ ਤਾਂ ਗੱਲ ਹੈ ਕਿ ਅਕॉर्ड ਹੀ ਵਾਸਤੇ ਨੂੰ ਚੈਲੰਜ ਕਰਦੇ ਆ ਕਿ ਉਹ ਅਕॉर्ड ਗੈਰ ਕਾਨੂੰਨੀ ਸੀਗਾ, ਗੈਰ ਸੰਵਿਧਾਨਕ ਸੀਗਾ, ਕਿਉਂਕਿ ਅਕॉर्ड ਹੁੰਦਾ ਦੋ ਸੰਵਿਧਾਨਕ ਹਸਤੀਆਂ ਵਿਚਕਾਰ। ਉਸ ਵੇਲੇ ਯੂਰਪ ਦੀ ਚੀਜ਼ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸੀਗੇ, ਪਰ ਮਕਸਦ ਲੌਂਗੋਵਾਲ ਦੀ ਜਿਹੜੀ ਸੰਵਿਧਾਨਕ ਪੋਜੀਸ਼ਨ ਹੈ, ਹਸੀਅਤ ਹੈਗੀ ਹੈ, ਉਹ ਕੋਈ ਵੀ ਨਹੀਂ ਸੀ ਬਣਦੀ ਹੈਗੀ ਹੈ। ਉਹ ਇੱਕ ਪਾਰਟੀ ਦੇ ਪ੍ਰਧਾਨ ਸੀਗੇ ਤੇ ਇੱਕ ਪਾਰਟੀ ਦਾ ਪ੍ਰਧਾਨ ਸਮੁੱਚੇ ਰਾਜ ਦੇ ਹਿੱਤਾਂ ਦੀ ਨਾ ਉਹ ਨੁਮਾਇੰਦਗੀ ਕਰਦਾ ਹੈਗਾ ਤੇ ਨਾ ਉਹਨਾਂ ਵੱਲੋਂ ਉਹਨੂੰ ਸਮਝੌਤਾ ਕਰ ਸਕਦਾ, ਉਹਨੂੰ ਕੋਈ ਸੰਵਿਧਾਨਕ ਹੱਕ ਨਹੀਂ ਸੀਗਾ ਲੌਂਗੋਵਾਲ ਨੂੰ। ਹੁਣ ਤਾਂ ਦੁਨੀਆ 'ਚ ਹੈ ਨਹੀਂ ਉਹ, ਪਰ ਉਹਨਾਂ ਨੂੰ ਕੋਈ ਹੱਕ ਨਹੀਂ ਸੀ ਬਣਦਾ। ਪਹਿਲੀ ਗੱਲ ਹੈ ਕਿ ਅਸੀਂ ਇਹ ਚੈਲੰਜ ਕਰਦੇ ਜਾ ਰਹੇ ਹਾਂ ਕਿ ਸੰਵਿਧਾਨ ਦੇ ਕੇ ਜਿਹੜੀ ਰਾਜੀਵ ਲੌਂਗੋਵਾਲ ਅਕॉर्ड ਹੈਗਾ ਜਿਹਦੇ ਤੋਂ ਜਿਸ ਕਰਕੇ ਇਹਨਾਂ ਨੇ 262 ਧਾਰਾ ਤੇ ਪੰਜਾਬ ਜਿਹੜਾ ਇੰਟਰਸਟੇਟ ਵਾਟਰ ਡਿਸਟ੍ਰੀਬਿਊਟ ਐਕਟ ਹੈਗਾ, ਜਿਹੜਾ ਅੰਤਰਰਾਜੀ ਝਗੜਾ ਹੈਗਾ ਦਰਿਆਈ ਪਾਣੀਆਂ ਦਾ 56 ਵਾਲਾ, ਉਹਨੂੰ ਉੱਥੇ ਜਿੱਥੋਂ ਫਸੇ ਹੋਏ ਸੀਗੇ ਉੱਥੋਂ ਅੱਗੇ ਤੁਰਨ ਵਾਸਤੇ ਇਹਨਾਂ ਨੂੰ ਕਿਸੇ ਨਾ ਕਿਸੇ ਜਿਹੜੇ ਕਾਨੂੰਨ ਦੀ ਲੋੜ ਸੀਗੀ ਜਿਹੜਾ ਉਹਨੂੰ ਪਾਸ ਕਰ ਸਕੇ, ਬਾਈਪਾਸ ਕਰ ਸਕੇ। ਉਹ ਇਹਨਾਂ ਨੂੰ ਰਾਜੀਵ ਲੌਂਗੋਵਾਲ ਅਕॉर्ड ਦਾ ਹਵਾਲਾ ਦੇ ਕੇ 1986 ਵਿੱਚ ਅਕॉर्ड ਤੋਂ ਬਾਅਦ ਇੱਕ ਤਰਮੀਮ ਕੀਤੀ ਗਈ 9/1/9 ਤੋਂ 9/3 ਅਤੇ ਜਿਹੜੀ 14 ਦੀ ਮੱਦ ਹੈਗੀ ਹੈ, ਜਿਹਦੇ ਅਧੀਨ ਸਰਕਾਰ ਨੇ ਇਹ ਮੈਂਸ਼ਨ ਕਰਕੇ ਕਿ ਪੰਜਾਬ ਸੈਟਲਮੈਂਟ ਦੇ ਅਧੀਨ ਉਹ ਇੱਕ ਤਰਮੀਮ ਕੀਤੀ ਹੈਗੀ ਹੈ। ਔਰ ਜਿਹੜਾ ਪੰਜਾਬ ਸੈਟਲਮੈਂਟ ਜਦੋਂ ਵਿਆਖਿਆ ਕੀਤੀ ਹੈ ਉਹਨੂੰ ਕਹਿੰਦੇ ਰਾਜੀਵ ਲੌਂਗੋਵਾਲ ਅਕॉर्ड ਪੰਜਾਬ ਸੈਟਲਮੈਂਟ ਹੈਗੀ ਹੈ ਤੇ ਉਹਨੂੰ ਵਰਤ ਕੇ ਇਹਨਾਂ ਨੇ 14 ਧਾਰਾ ਤਰਮੀਮ ਕਰਕੇ ਜਿਹੜਾ ਇਹ ਹੱਕ ਹੈਗਾ ਇਹ ਹਾਸਿਲ ਕਰ ਲਿਆ ਕਿ ਕੇਂਦਰ ਜਿਹੜਾ ਹੈਗਾ ਉਹ ਇਸ ਵਿੱਚ ਦਖਲਅੰਦਾਜ਼ੀ ਕਰ ਸਕਦਾ ਹੈਗਾ ਤੇ ਔਰ ਉਹਦੇ ਵਿੱਚ ਇੱਕ ਬੜਾ ਅਹਿਮ ਇਸਦਾ ਕੇਂਦਰੀ ਨੁਕਤਾ ਹੈਗਾ ਜਿਹੜਾ ਵਰਤਿਆ ਉਹਨਾਂ ਨੇ ਲੋਕ ਸਭਾ ਵਿੱਚ ਔਰ ਲੋਕ ਸਭਾ ਨੇ ਪਾਸ ਕਰਤੀ ਉਹ ਤਰਮੀਮ, ਉਹ ਹੈਗਾ ਰਾਜੀਵ ਲੌਂਗੋਵਾਲ ਅਕॉर्ड। ਸੋ ਅਸੀਂ ਤਿੰਨਾਂ ਪੱਖਾਂ ਤੋਂ ਨੰਬਰ 1 ਰਾਜੀਵ ਲੌਂਗੋਵਾਲ ਅਕॉर्ड ਆਪਣੇ ਆਪ 'ਚ ਅਨਕਨਸਟੀਟਿਊਸ਼ਨਲ ਹੈ, ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈਗਾ। ਨੰਬਰ 2 ਜਿਹੜੀ ਮਤਲਬ ਇਹਦੀ ਲੰਘਣਾ ਹੈਗੀ ਹੈ ਜਿਹੜੀ ਸੰਵਿਧਾਨ ਦੀ 262 ਧਾਰਾ ਤੇ ਜਿਹੜੀ ਇੰਟਰਸਟੇਟ ਵਾਟਰ ਡਿਸਪਿਊਟ ਐਕਟ ਹੈ ਉਹਦੀ ਲੰਘਣਾ ਹੈਗੀ ਹੈ ਤੇ ਇਸ ਲੰਘਣਾ ਦੇ ਤਹਿਤ ਤੀਜੀ ਗੱਲ ਹੈ ਕਿ ਜਦੋਂ ਉਹ ਧਾਰਾ 14 ਦੀ ਪਾਸ ਕੀਤੀ ਗਈ ਹੈਗੀ ਹੈ ਤਾਂ ਕੀ ਅਕॉर्ड ਤੱਕ ਸਾਰਾ ਅਕॉर्ड ਪਾਸ ਨਹੀਂ ਕੀਤਾ ਗਿਆ, ਸਿਰਫ ਪਾਣੀ ਵਾਲੀ ਮੱਦ ਚੁੱਕੇ ਉਹ ਪਾ ਦਿੱਤੀ ਗਈ ਹੈ। ਜਦੋਂ ਕੋਈ ਸਮਝੌਤਾ ਹੁੰਦਾ ਹੈਗਾ ਤਾਂ ਜੇ ਇੱਕ ਧਿਰ ਸੈਂਟਰ ਤੇ ਇੱਕ ਧਿਰ ਸੀਗੀ, ਜੇ ਇੱਕ ਧਿਰ ਸਮੁੱਚੇ ਸਮਝੌਤੇ ਨੂੰ ਸਮੁੱਚਤਾ ਦੀ ਲਾਗੂ ਨਹੀਂ ਕਰਦੀ ਹੈਗੀ ਹੈ ਤਾਂ ਦੂਜੀ ਧਿਰ ਨੂੰ ਪੂਰਾ ਹੱਕ ਹੈਗਾ ਇਸ ਸਮਝੌਤੇ ਨੂੰ ਰੱਦ ਕਰੇ, ਉਹਦੇ ਵਾਸਤੇ ਅਪੀਲ ਕਰੇ। ਸੋ ਇਹਦੀ ਇੱਕ ਧਾਰਾ ਚੁੱਕ ਲਈ। ਸਭ ਤੋਂ ਪਹਿਲਾਂ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ, ਸਭ ਤੋਂ ਪਹਿਲੀ ਬਾਤ ਇਹ ਸੀ ਚੰਡੀਗੜ੍ਹ ਉਹ ਕੀਤਾ ਹੈਗਾ। ਹੋਰ 12-14 ਮਤਾਂ ਸੀਗੀਆਂ, ਉਹਨਾਂ ਦੇ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਇੱਕ ਮਤ ਚੁੱਕ ਕੇ ਪੰਜਾਬ ਦੇ ਪਾਣੀ ਨੂੰ ਲੋਕਾਂ ਨੂੰ ਜਿਹੜੀ ਮੋਹਰ ਲਵਾਉਣੀ ਸੀਗੀ ਉਹ ਇਹਨਾਂ ਨੇ ਪਾਰਲੀਮੈਂਟ ਚਲਾਈ ਹੈਗੀ ਹੈ। ਅਸੀਂ ਉਸ ਧਾਰਾ 14 ਦੀ ਜਿਹੜੀ ਸੰਵਿਧਾਨਕ ਵੈਧਤਾ ਹੈਗੀ ਹੈ ਉਹਨੂੰ ਚੈਲੰਜ ਕਰਨ ਜਾ ਰਹੇ ਹਾਂ। ਅਸੀਂ ਰਾਜੀਵ ਲੌਂਗੋਵਾਲ ਅਕॉर्ड ਨੂੰ ਜਿਸ ਸੰਵਿਧਾਨਕ ਤੇ ਕਾਨੂੰਨੀ ਵੈਧਤਾ ਹੈਗੀ ਹੈ ਉਹਨੂੰ ਚੈਲੰਜ ਕਰਨ ਜਾ ਰਹੇ ਹਾਂ। ਔਰ ਸਾਨੂੰ ਸੁਪਰੀਮ ਕੋਰਟ ਦੇ ਕਸੂਰੀ ਦੋਸਤਾਂ ਵੱਲੋਂ ਵੀ ਉਹਨਾਂ ਨੇ ਵੀ ਕਿਹਾ ਹੈਗਾ ਤੇ ਬੈਂਸ ਸਾਹਿਬ ਸਾਡੇ ਬਹੁਤ ਬਜ਼ੁਰਗ ਇੱਕ ਹਿਊਮਨ ਰਾਈਟ ਐਕਟਿਵਿਸਟ ਉਹਨਾਂ ਦੇ ਬੇਟੇ ਐਡਵੋਕੇਟ ਜਿੰਦਰ ਬੈਂਸ ਉਹਨਾਂ ਦੇ ਘਰੇ ਅਸੀਂ ਪਿਛਲੇ ਹਫ਼ਤੇ ਮੀਟਿੰਗ ਕੀਤੀ ਸੀਗੀ। ਪੰਜਾਬ ਦੇ ਕੁਛ ਲੋਕਾਂ ਨੇ ਅਸੀਂ ਮੇਰੀ ਪੰਜਾਬ ਹਿੱਤੂ ਹੈਸ਼ੀ ਲੋਕ ਹੈਗੇ ਹੈ ਤੇ ਉਹ ਫੈਸਲਾ ਬਣਿਆ ਕਿ 15 ਦਿਨ ਦੇ ਵਿੱਚ ਇਹ ਕੇਸ ਚਾਰ ਕਰਕੇ ਅਸੀਂ ਪੈਨਲ ਬਣਾਇਆ ਪੰਜਾਬੀ ਵਕੀਲਾਂ ਦਾ, ਕਿਉਂਕਿ ਜਿਹੜੇ ਸੈਕਟਰ ਕੇਸ ਲੜੇ ਗਏ ਨਾ ਉਹਨਾਂ ਚ ਜਜ਼ਬਾਤੀ ਥਾਂ ਹੁੰਦੀ ਹੈ ਕੇਸ ਲੜਨ ਵਾਸਤੇ, ਜੋ ਜਜ਼ਬਾਤ ਹੁੰਦੇ ਹੈ, ਜੋ ਇੱਕ ਅੱਗ ਹੁੰਦੀ ਹੈਗੀ ਹੈ ਉਹ ਸਾਡੀ ਕੀਮਤ ਮੈਨੂੰ ਲੱਗਦਾ ਕਿਤਨਾ ਜਿਹੜੇ ਗੈਰ ਹਾਜ਼ਰ ਸੀ। ਸਿਰਫ ਸਰਕਾਰੀ ਜੋ ਕਾਰਵਾਈਆਂ ਹੁੰਦੀਆਂ ਉਹਦੇ ਤੌਰ ਤੇ ਕੇਸ ਲੜੇ ਗਏ ਹੈਗੇ ਆ। ਜੋ ਪੈਸ਼ਨ ਹੁੰਦਾ ਹੈ ਪਿੱਛੇ ਉਹ ਮਿਸਿੰਗ ਸੀਗਾ, ਇੱਕ ਦਰਦ ਹੁੰਦਾ ਹੈਗਾ ਉਹ ਗਾਇਬ ਸੀਗਾ। ਅਸੀਂ ਫੈਸਲਾ ਕੀਤਾ ਕਿ ਲੋੜ ਪਈ ਆਪਾਂ ਹਿੰਦੁਸਤਾਨ ਦੇ ਨਾਮੀ ਗ੍ਰਾਮੀ ਵਕੀਲਾਂ ਦੀ ਮਦਦ ਵੀ ਲਵਾਂਗੇ ਤੇ ਸੰਵਿਧਾਨਕ ਐਕਸਪਰਟ ਨੂੰ ਵੀ ਮਦਦ ਵੀ ਲਵਾਂਗੇ ਕਾਂਸਟੀਟਿਊਸ਼ਨਲ ਐਕਸਪਰਟ ਦੀ। ਪਰ ਜਿਹੜੀ ਮੇਨ ਜਿਹੜੀ ਤਾਕਤ ਹੈਗੀ ਹੈ, ਜਿਹੜੀ ਮੇਨ ਟੀਮ ਹੈਗੀ ਹੈ ਉਹ ਜਿਹੜੇ ਪੰਜਾਬ ਦਾ ਵਕੀਲ ਹੈਗੇ ਪੰਜਾਬ ਤੋਂ ਉਹ ਹੋਣਗੇ ਇਸ ਸਾਰੇ ਪਾਰਟ ਦੇ ਵਿੱਚ। ਉਹਨਾਂ ਦੇ ਟੇਕ ਰੱਖ ਕੇ ਅਸੀਂ ਇਹ ਕੇਸ ਅਸੀਂ ਬਹੁਤ ਜਲਦੀ ਪਾਵਾਂਗੇ। ਜੀ ਬਿਲਕੁਲ ਡਾਕਟਰ ਗਾਂਧੀ, ਤੁਹਾਡਾ ਸਾਡਾ ਜਿਹੜਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ। ਸੌਰੀ, ਮੈਂ ਮਾਫੀ ਚਾਹੁੰਦਾ ਕਿ ਤੁਹਾਨੂੰ ਇੱਥੇ ਕੱਟ ਰਿਹਾ, ਪਰ ਜਿਹੜਾ ਸਾਡਾ ਅੱਜ ਦੇ ਸ਼ੋਅ ਦਾ ਸਮਾਂ ਹੈਗਾ ਉਹ ਇੱਥੇ ਹੀ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈ।
ਸੋ ਡਾਕਟਰ ਗਾਂਧੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਜਿਹੜੀ ਬਹੁਤੀ ਜਾਣਕਾਰੀ ਹੈਗੀ ਹੈ ਤੁਹਾਡੇ ਕੋਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਪਾਰਟ ਨੂੰ ਜ਼ਰੂਰ ਕੰਟੀਨਿਊ ਕਰਾਂਗੇ। ਇਸੇ ਜਿਹੜਾ ਤੁਹਾਡਾ ਕੇਸ ਹੈਗਾ ਇਹਦੇ ਬਾਬਤ ਵੀ ਗੱਲਬਾਤ ਕਰਾਂਗੇ ਤੇ ਕੁਝ ਹੋਰ ਇਸ਼ੂਜ਼ ਵੀ ਨੇ ਗੱਲਬਾਤ ਕਰਨ ਦੇ ਲਈ ਜਿਹੜੇ ਅੱਜ ਅਸੀਂ ਨਹੀਂ ਡਿਸਕਸ ਕਰ ਸਕੇ। ਮੁਆਫੀ ਚਾਹੁੰਦੇ ਹਾਂ ਤੁਹਾਡੇ ਕੋਲੋਂ, ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਹੈ ਤੇ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਧੰਨਵਾਦ ਤੁਹਾਡਾ ਬਹੁਤ-ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਪਸੰਦ ਆਈ ਹੋਵੇਗੀ। ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ ਕਿ TV84 ਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ www.tv84.tv। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ 3601 37th Avenue, Long Island City, New York 11101। ਵਿਊਅਰਸ, ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।